अस्सलाम वालेकुम जी। वालेकुम सलाम। भाई जी ਤੁਹਾਡਾ ਨਾਮ ਕੀ ਹੈ ਜੀ? ਰਾਣਾ ਇਫਤਖਾਰ। ਸਰ ਤੁਸੀਂ ਕਿੱਥੋਂ ਤਸ਼ਰੀਫ ਲਿਆਏ ਜੀ? ਮੈਂ ਸਤਿਆਣੇ ਨੂੰ ਮਿਲਿਆ। ਅੱਛਾ, ਇੱਥੇ ਤੁਸੀਂ ਅੱਜ ਦੁੱਧ ਮੇਲੇ ਮੱਝਾਂ ਦੀ ਚਵਾਈ ਦੇ ਟੂਰਨਾਮੈਂਟ ਤੇ ਤਸ਼ਰੀਫ ਲਿਆਏ ਆ। ਇਹ ਸਾਡੀ ਸਕਾਫਤ ਦਾ ਹਿੱਸਾ, ਜਿਹੜੇ ਅਸੀਂ ਪੰਜਾਬੀ ਲੋਕ ਆ ਮਵੇਸ਼ੀ ਪਾਲਦੇ ਆ। ਤੇ ਤੁਸੀਂ ਕਦੋਂ ਦਾ ਸ਼ੌਕ ਕਰਦੇ ਆ ਮਵੇਸ਼ੀ ਪਾਲਣ ਦਾ, ਜਿਹੜੇ ਚਵਾਈ ਦਾ ਸਪੈਸ਼ਲੀ ਤੌਰ ਤੇ? ਇਹ ਜਿਹੜਾ ਸਾਡਾ ਸ਼ੌਕ ਆ ਮਾਲ ਡੰਗਰ ਦਾ, ਇਹ ਤੇ ਸਾਨੂੰ ਵਿਰਾਸਤ ਚ ਮਿਲਿਆ। ਬਿਲਕੁਲ ਜੀ, ਬਜ਼ੁਰਗਾਂ ਤੋਂ ਮਿਲਿਆ ਜੀ ਅੱਗੇ ਸਾਡੇ ਕੋਲ ਵੀ ਚੱਲਦਾ ਹੈ। ਜੀ। ਅਸੀਂ ਤੇ ਬਚਪਨ ਤੋਂ ਕਰ ਰਹੇ ਹਾਂ। ਰਾਣਾ ਸਾਹਿਬ, ਤੁਹਾਡੇ ਕੋਲ ਕਿੰਨੇ ਪਸ਼ੂ ਖੜੇ ਜੀ ਇਸ ਵੇਲੇ? ਇਸ ਵੇਲੇ ਸਾਡੇ ਕੋਲ 12 ਤੋਂ 15 ਮੱਝਾਂ ਖੜੀਆਂ ਨੇ। ਅੱਛਾ, ਸਤਿਆਣੇ ਕਿਹੜਾ ਪਿੰਡ ਜੀ ਆਪਣਾ? ਸਤਿਆਣੇ ਦੇ ਨਾਲ ਪਿੰਡ ਆ ਜੀ 40 ਗਾਹ। 40 ਗਾਹੇ ਰਾਣੇ ਹਬੀਬ ਵਾਲਾ। ਹਾਂ 40 ਗਾਹ। ਤੇ ਅੱਜ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਇੱਥੇ ਆ ਕੇ ਜੀ? ਬਹੁਤ ਵਧੀਆ ਮਹਿਸੂਸ ਕੀਤਾ। ਇਹ ਮੀਆਂ ਅਤੀਕ ਨੇ ਬੜਾ ਅੱਛਾ ਪ੍ਰੋਗਰਾਮ ਬਣਾਇਆ। ਇਹਦੇ ਨਾਲ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਅਵੇਅਰਨੈਸ ਮਿਲਦੀ ਹੈ, ਪਤਾ ਲੱਗਦਾ ਕਿ ਡੰਗਰ ਸੰਭਾਲਾਂਗੇ ਤੇ ਉਹਦਾ ਕੀ ਅੱਗੇ ਜਾ ਕੇ ਸਿਲਾ ਮਿਲਦਾ ਆ, ਔਰ ਡੰਗਰਾਂ ਨਾਲ ਪਿਆਰ ਕਰਨ ਦਾ, ਮੱਝਾਂ ਨਾਲ ਪਿਆਰ ਕਰਨ ਦਾ ਅੱਗੇ ਜਾ ਕੇ ਕੀ ਸਿਲਾ ਮਿਲਦਾ। ਤੇ ਭਾਜੀ ਤੁਸੀਂ ਆਪਣੇ ਕਾਸ਼ਤਕਾਰ ਭਰਾਵਾਂ ਨੂੰ, ਕਿਉਂਕਿ ਅਸੀਂ ਪਿੰਡੂ ਲੋਕ ਆ, ਕਾਸ਼ਤਕਾਰੀ ਕਰਦੇ ਆ, ਮਵੇਸ਼ੀ ਰੱਖਾਂ ਦੇ ਸਾਡੀ ਵਿਰਾਸਤ ਦਾ ਕੰਮ ਆ ਜੀ ਇਹ। ਤੇ ਯਾਨੀ ਸ਼ੌਕ ਅੱਛੇ ਕਰਨਾ, ਜਿਹਦੇ ਨਾਲ ਨਾਮ ਪੈਦਾ ਹੋਵੇ ਮੁਲਕ ਦੀ, ਅਸੀਂ ਗੋਸ਼ਤ ਦੀ, ਦੁੱਧ ਦੀ ਪੈਦਾਵਾਰ ਵੀ ਵਧਾਈਏ। ਤੇ ਤੁਸੀਂ ਕੀ ਤਜਵੀਜ਼ ਕਰੋਗੇ ਆਪਣੇ ਕਿਸਾਨ ਭਰਾਵਾਂ ਨੂੰ? ਮੈਂ ਤਾਂ ਸਾਰਿਆਂ ਨੂੰ ਇਹ ਗੱਲ ਕਹਿਣਾ, ਜਿੰਨੇ ਵੀ ਜ਼ਿਮੀਂਦਾਰ ਭਰਾ ਆ ਉਹਨਾਂ ਨੂੰ ਕੋਈ ਨਾ ਕੋਈ ਸ਼ੌਕ ਹੋਣਾ ਚਾਹੀਦਾ। ਕੋਈ ਘੋੜੀ ਪਾਲ ਲਵੇ, ਕੋਈ ਮੱਝਾਂ ਪਾਲ ਲਵੇ, ਕੋਈ ਗਾਈਆਂ ਪਾਲ ਲਵੇ। ਇਹ ਬਹੁਤ ਜ਼ਰੂਰੀ ਆ ਤਾਂ ਕਿ ਜਿਹੜਾ ਪੰਜਾਬ ਦਾ ਇੱਕ ਕਲਚਰ ਆ, ਪੰਜਾਬ ਦਾ ਇੱਕ ਸਿਸਟਮ ਆ, ਇਹ ਜਿਹੜਾ ਕਲਚਰ ਆ ਇਹ ਚੱਲਦਾ ਰਹੇ ਅੱਗੇ। ਜਿਹੜੇ ਸਾਡੇ ਅੱਜ ਫਸਟ ਹੋਏ ਆ ਰਾਣਾ ਸਾਹਿਬ ਸਿੱਧੂਪੁਰੇ ਦੇ ਬੋਧੀ ਸਾਹਿਬ, ਦਸਤਾਰ ਬੋਧੀ, ਉਹਨਾਂ ਨੂੰ ਤੁਸੀਂ, ਹਾਂਜੀ ਬਰਾਦਰੀ ਵੀ ਹੈ ਜੀ, ਤੇ ਤੁਸੀਂ ਕਿੰਨਾ ਲਫ਼ਜ਼ਾਂ ਨਾਲ ਮੁਬਾਰਕਬਾਦ ਪੇਸ਼ ਕਰਦੇ ਜੀ ਉਹਨਾਂ ਨੂੰ? ਮੈਂ ਤਾਂ ਬਹੁਤ ਅੱਛਾ ਮਹਿਸੂਸ ਕੀਤਾ ਆ। ਦੇਖੋ ਨਾ ਕਿ ਉਹਨਾਂ ਨੇ ਢੋਲ ਵਜਾਇਆ, ਹਾਂਜੀ, ਤੇ ਉਹਨਾਂ ਨੇ ਬੜਕਾ ਮਾਰੀਆਂ, ਤੇ ਇਹ ਉਹਨਾਂ ਦੀ ਮਿਹਨਤ ਦਾ, ਉਹਨਾਂ ਦੇ ਜ਼ੌਕ ਦਾ ਸਿਲਾ ਸੀ ਨਾ ਕਿ ਅੱਜ ਉਹ ਮੇਲੇ, ਪੂਰੇ ਮੇਲੇ 'ਚੋਂ ਖੁਸ਼ ਜਾ ਰਹੇ ਸੀਗੇ। ਬਾਕੀ ਵੀ ਮੱਝਾਂ ਨੇ ਠੀਕ ਦੁੱਧ ਦਿੱਤਾ, ਲੇਕਿਨ ਜਿਹੜਾ ਜਿੱਤਣ ਵਾਲਾ ਬੰਦਾ ਆ ਉਹਦਾ ਆਪਣਾ ਹੀ ਇੱਕ ਨਜ਼ਾਰਾ ਹੁੰਦਾ, ਉਹਦਾ ਆਪਣਾ ਇੱਕ ਟਾਈਮ ਹੁੰਦਾ। ਇਸ ਟਾਈਮ ਦੇ ਵਿੱਚ ਉਹ ਇੰਝ ਹੀ ਲੱਗਣ ਦੇ ਵੀ ਅਸੀਂ ਪੰਜਾਬ ਦੇ ਫਾਤੇ ਜੀ। ਬਿਲਕੁਲ ਜੀ, ਇਹ ਜ਼ਰੂਰੀ ਆ, ਹੋਣਾ ਵੀ ਚਾਹੀਦਾ। ਸ਼ੌਕ ਦੇ ਵਿੱਚ ਫਿਰ ਜਿੱਤ ਹੀ ਹੈ ਨਾ, ਜਿੱਤ ਅੱਲਾ ਨੇ ਉਹਨਾਂ ਨੂੰ ਦਿੱਤੀ, ਮੈਂ ਤੇ ਮੁਬਾਰਕ ਦੇਣਾ ਉਹਨਾਂ ਨੂੰ। ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਜੀ। ਜੀ अस्सलाम वालेकुम जी। ਭਾਈ ਜੀ ਪਹਿਲੇ ਸਾਨੂੰ ਤੁਸੀਂ ਆਪਣਾ ਤਾਰਫ ਕਰਾਓ, ਤੁਹਾਡਾ ਕੀ ਨਾਮ ਹੈ ਜੀ? ਰਾਣਾ ਜ਼ੁਲਫਕਾਰ ਮੇਰਾ ਨਾਮ ਆ ਜੀ। ਡਿਸਟ੍ਰਿਕਟ ਵਾਈਸ ਚੇਅਰਮੈਨ ਫੈਸਲਾਬਾਦ। ਰਾਣਾ ਸਾਹਿਬ ਫੈਸਲਾਬਾਦ ਤੁਹਾਡਾ ਬਾਈ ਪਿੰਡ ਕਿਹੜਾ ਜੀ? ਚੱਕ ਨੰਬਰ 87 ਗਾਹਬੇ ਬਾਬੇ ਦੀ ਵੇਰ ਤੋਂ 87 ਗਾਹਬੇ ਬਾਬੇ ਦੀ। ਤੇ ਅੱਛਾ ਕੋਟ ਦੇ ਨਾਲ ਜੀ। ਰਾਣਾ ਸਾਹਿਬ ਇੱਥੇ ਤੁਸੀਂ ਆ ਕੇ ਅੱਜ ਮੱਝਾਂ ਦੀ ਚਵਾਈ ਦਾ ਦੁੱਧ ਮੇਲਾ ਸੀ, ਬਾਬਾ ਜੀ ਅਬਦੁੱਲਾ ਸਰਕਾਰ ਉਹਨਾਂ ਦੇ ਉਰਸ ਮੁਬਾਰਕ ਤੇ 487 ਮੱਛਾ ਨਿੱਕਾ, ਇਹ ਵੀ ਜ਼ਿਲ੍ਹਾ ਫੈਸਲਾਬਾਦ ਦਾ ਆਖਰੀ ਪਿੰਡ ਹੈ ਜੀ। ਤੇ ਤੁਸੀਂ ਇੱਥੇ ਆ ਕੇ ਆਪਣੇ ਜ਼ਿਲ੍ਹੇ ਦੇ ਵਿੱਚ ਕੀ ਮਹਿਸੂਸ ਕੀਤਾ ਇਸ ਤਰ੍ਹਾਂ ਦਾ ਜਿਹੜਾ ਸਾਡਾ ਸਕਾਫਤੀ ਮੇਲਾ? ਬੜੀ ਖੁਸ਼ੀ ਮਹਿਸੂਸ ਹੋਈ ਹੈ। ਮੀਆਂ ਅਤੀਕ ਸਾਹਿਬ ਨੂੰ ਸਾਰਾ ਕ੍ਰੈਡਿਟ ਜਾਂਦਾ, ਜਿਨ੍ਹਾਂ ਨੇ ਇੰਨੀ ਰੌਣਕ ਬਖਸ਼ੀ ਆ, ਲੋਕਾਂ ਨੂੰ ਤਫਰੀਕ ਦਾ ਮੌਕਾ ਮਿਲਿਆ, ਕਿਉਂਕਿ ਜੋ ਹਾਲਾਤ ਮੁਲਕੀ ਆ ਉਹਦੀ ਵਜ੍ਹਾ ਨਾਲ ਸਾਡੇ ਲੋਕ ਬਿਲਕੁਲ ਮਜੂਸ ਹੋਏ ਬੈਠੇ ਆ ਜੀ। ਤਾਂ ਇਸ ਵਾਸਤੇ ਇਹੋ ਜਿਹੇ ਛੋਟੇ-ਮੋਟੇ ਮੇਲੇ ਜਾਂ ਰੌਣਕਾਂ ਲੱਗਣੀਆਂ ਚਾਹੀਦੀਆਂ, ਜਿਹਦੇ ਨਾਲ ਸਾਡੇ ਮੁਲਕ ਦੇ ਵਿੱਚ ਸਾਡੀ ਕੌਮ ਨੂੰ ਅਵੇਅਰਨੈਸ ਹੋਵੇ, ਔਰ ਐਸੇ ਮੇਲੇ ਹੋਣ ਤਾਂ ਦਿਲਚਸਪੀ ਵੱਧਦੀ ਆ ਕਿਸਾਨਾਂ, ਔਰ ਸਾਡੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਬੈਨੀਫਿਟ ਮਿਲੇਗਾ। ਕਿਉਂਕਿ ਅਗਰ ਜਾਨਵਰ ਰੱਖਣ ਦਾ ਸ਼ੌਕ ਪੈਦਾ ਹੋ ਜਾਏ ਸਾਰੇ ਦੋਸਤਾਂ ਨੂੰ ਜੀ, ਇਹਦੇ ਨਾਲ ਸਾਡੇ ਗੋਸ਼ਤ ਦੀ ਪੈਦਾਵਾਰ ਔਰ ਦੁੱਧ ਦੀ ਪੈਦਾਵਾਰ ਦੇ ਵਿੱਚ ਬਹੁਤ ਇਜ਼ਾਫਾ ਹੋਏਗਾ। ਕਿਉਂਕਿ ਜਿਹੜੀ ਕਮੀ ਆ ਉਹ ਜੋ ਬਲੈਲਰ ਦੀ ਨਿਸਬਤ ਅਗਰ ਅਸੀਂ ਇਸ ਜਾਨਵਰਾਂ ਨੂੰ ਤਰਜੀਹ ਦੇਵਾਂਗੇ ਤਾਂ ਸਾਡੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਏਗੀ। ਤੇ ਰਾਣਾ ਸਾਹਿਬ ਤੁਹਾਡੇ ਆਪਣੇ ਇਸ ਟਾਈਮ ਡੇਰੇ ਤੇ ਕਿੰਨੇ ਪਸ਼ੂ ਬੰਦੇ ਆ ਜੀ? ਮੇਰੇ ਕੋਲ 15 ਮੱਝਾਂ ਜੀ, ਤਕਰੀਬਨ 4-5 ਗਾਈਆਂ, ਬਾਕੀ ਛੋਟੇ ਜਾਨਵਰ ਆ। ਤੇ ਜਿਹੜੇ 4 ਸਾਲ ਤੋਂ ਜੀ ਜੀ ਮੈਂ ਪ੍ਰਾਪਰ ਕਰ ਰਿਹਾ। ਬਾਕੀ ਜਿਹੜਾ ਪੜਾਚੀ ਦਾ ਜਿਹੜਾ ਹੈਗਾ ਚੱਲਦਾ ਸਿਲਸਿਲਾ ਉਹ ਤਾਂ ਹੈ, ਲੇਕਿਨ ਹੁਣ ਪ੍ਰਾਪਰ ਜਿਹੜਾ ਸ਼ੌਕ ਹੁਣ ਸ਼ੁਰੂ ਕੀਤਾ। ਅੱਛਾ ਰਾਣਾ ਸਾਹਿਬ, ਇਹ ਚਵਾਈ 'ਚ ਵੀ ਤੁਸੀਂ ਹਿੱਸਾ ਲੈਂਦੇ ਆ ਜਾਂ ਵੇਖਣ ਹੀ ਆਉਂਦੇ ਆ ਜੀ? ਨਹੀਂ, ਜੇ ਚਵਾਈ 'ਚ ਹਿੱਸਾ ਲਿਆ ਨਹੀਂ, ਲਵਾਂਗੇ ਇਨਸ਼ਾਅੱਲਾ। ਅੱਛਾ, ਹੌਲੀ ਹੌਲੀ ਜਾਣੀ ਸਿੱਖ ਵੀ ਰਹੇ ਆ ਦੋਸਤਾਂ ਕੋਲੋਂ ਜੀ? ਹਾਂਜੀ ਬਿਲਕੁਲ, ਇਹਦੇ ਵਿੱਚ ਹਿੱਸਾ ਜ਼ਰੂਰ ਲਵਾਂਗੇ, ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਬੰਦੇ ਦੇ ਵਿੱਚ ਬੰਦਾ ਐਕਟਿਵ ਰਹਿੰਦਾ ਆ ਔਰ ਸ਼ੌਕ ਪੈਦਾ ਹੁੰਦਾ। ਤੇ ਰਾਣਾ ਸਾਹਿਬ ਜਿਹੜੇ ਸਾਡੇ ਰਾਣਾ ਦਸਤਾਰ ਬੋਧੀ ਸਾਹਿਬ ਅੱਜ ਜੇਤੂ ਹੋਏ ਆ, ਉਹਨਾਂ ਦੀ ਮੈਂ ਨੇ 29 ਕਿਲੋ ਤੋਂ 30 ਕਿਲੋ ਦੇ ਦਰਮਿਆਨ 'ਚ ਦੁੱਧ ਦਿੱਤਾ, ਤੇ ਤੁਸੀਂ ਕੀ ਕਹੋਗੇ ਉਹਨਾਂ ਦੇ ਬਾਰੇ ਜੀ? ਮੈਂ ਕਹਿੰਦਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਅਸੀਂ, ਔਰ ਇਹਨਾਂ ਦੇ ਸ਼ੌਕ ਔਰ ਜੌਕ ਨੂੰ ਅਸੀਂ ਬੜਾ ਸਰਾਹਨੇ ਆ, ਕਿਉਂਕਿ ਐਸਾ ਸ਼ੌਕ ਪੈਦਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਵੱਧਦੀ ਹੈ। ਜਿੱਦਾਂ ਉਹਨਾਂ ਨੇ ਇਸ ਮੇਲੇ ਦੇ ਵਿੱਚ ਆਪਣਾ ਸਰ ਬੁਲੰਦ ਹੋਇਆ ਉਹਨਾਂ ਦਾ ਜੀ, ਤਾਂ ਬੜੀ ਖੁਸ਼ੀ ਔਰ ਆਨਰ ਦਾ ਮੁਕਾਮ ਆ ਉਹਨਾਂ ਵਾਸਤੇ। ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਜੀ, ਥੈਂਕ ਯੂ।
ਜੀ ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਭਾਈ ਤੀਕ ਸ਼ਾਹ ਸਾਹਿਬ, ਅਸੀਂ ਤੁਹਾਨੂੰ ਪਹਿਲੇ ਵੈਲਕਮ ਕਹਿੰਦੇ ਹਾਂ। ਤੁਸੀਂ ਅੱਜ ਦੁੱਧ ਚਵਾਈ ਦੇ ਮੇਲੇ ਤੇ ਤਸ਼ਰੀਫ ਲਿਆਏ ਹੋ। ਅੱਛਾ ਭਾਜੀ, ਜਿਹੜੀ ਕਬੱਡੀ ਖੇਡ ਆ ਇਹ ਵੀ ਸਾਡੀ ਸਕਾਫਤ ਦਾ ਹਿੱਸਾ, ਤੇ ਅਸੀਂ ਪਿੰਡੂ ਲੋਕ ਆ, ਅਸੀਂ ਜ਼ਰਾਤ ਦੇ ਨਾਲ ਕਾਸ਼ਤਕਾਰੀ ਨਾਲ ਜੁੜੇ ਹੋਏ ਲੋਕ ਆ। ਤੇ ਅੱਜ ਸਾਡੇ ਦੋਸਤਾਂ ਨੇ, ਕਾਸ਼ਤਕਾਰ ਭਰਾਵਾਂ ਨੇ ਜਿਹੜੇ ਕਾਸ਼ਤਕਾਰੀ ਦੇ ਨਾਲ ਮਵੇਸ਼ੀ ਪਾਲਦੇ ਨੇ, ਔਰ ਉਹਨਾਂ ਦੀ ਚਵਾਈ ਦਾ ਅੱਜ ਇੱਕ ਟੂਰਨਾਮੈਂਟ ਰੱਖਿਆ ਜਿਹਦੇ ਵਿੱਚ ਵੱਧ ਚੜ ਕੇ ਲੋਕਾਂ ਨੇ ਆਪਣੀਆਂ ਮੱਝਾਂ ਲੈ ਕੇ ਹਿੱਸਾ ਲਿਆ। ਤੇ ਤੁਸੀਂ ਕੀ ਕਹੋਗੇ ਇਸ ਪ੍ਰੋਗਰਾਮ ਦੇ ਬਾਰੇ ਜੀ ਔਰ ਆਰਗੇਨਾਈਜੇਸ਼ਨ ਬਾਰੇ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਰੇ ਵੀਰਾਂ ਨੂੰ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਦੇਖਣ ਵਾਲੇ ਵੀਰ ਸਾਰੇ। ਦੂਸਰੇ ਨੰਬਰ ਤੇ ਗੱਲ ਹੈ ਕਿ ਤੁਹਾਨੂੰ ਪਤਾ ਹੈ 487 ਮੱਛਾ ਨਿੱਕੇ ਦੇ ਵਿੱਚ ਬਹੁਤ ਵੱਡਾ ਇਹ ਮੇਲਾ ਹੁੰਦਾ ਜੀ, ਜਿਹਦੇ ਵਿੱਚ ਕਬੱਡੀ, ਕੁਸ਼ਤੀ ਹਰ ਕਿਸਮ ਦਾ ਹੁੰਦਾ। ਅਲਹਮਦੁਲਿਲਾ ਅਸੀਂ ਅੱਗੇ ਕਬੱਡੀ ਲਿਆ ਕੇ ਤੇ ਕਬੱਡੀ ਦੇ ਮੁੰਡੇ ਖਿਲਾਉਂਦੇ ਵੀ ਰਹੇ ਆ। ਕਬੱਡੀ ਸਾਡੇ ਦੇ ਕਬੱਡੀ ਦੀ ਰਹੀ ਹੈ। ਉਸ ਦੇ ਨਾਲ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਵਾ ਕਿ ਮਾਹੌਲ ਕਰੋਨਾ ਦੇ ਵਿੱਚ ਐਸਾ ਬਣ ਗਿਆ ਸੀ ਕਿ ਕਬੱਡੀ ਦਾ ਮੇਲਾ ਨਹੀਂ ਹੋ ਸਕਿਆ। ਸਾਡੀ ਹਕੂਮਤ ਜਿਹੜੀ ਹੈ ਉਹਦੇ ਕੋਲ ਮਾਮਲਾਤ ਸੀਗੇ। ਹਾਂਜੀ ਕਬੱਡੀ ਦਾ ਟੂਰਨਾਮੈਂਟ ਇਸ ਦਫਾ ਨਹੀਂ ਹੋ ਸਕਿਆ ਜੀ। ਬਾਕੀ ਇਹ ਸਾਡੇ ਰਵਾਇਤੀ ਖੇਲ ਹੈਗੇ ਆ, ਇਹਦੇ ਵਿੱਚ ਬਹੁਤ ਅੱਛਾ ਇਹਨਾਂ ਨੇ ਕੀਤਾ ਵਾ। ਆਵਾਮ ਵਾਸਤੇ ਇੰਟਰਟੇਨਮੈਂਟ ਹੈ, ਸਾਡੇ ਜ਼ਿਮੀਂਦਾਰਾਂ ਵਾਸਤੇ ਬਹੁਤ ਅੱਛੀ ਇੱਕ ਜਿਹੜੀ ਰਵਾਇਤ ਹੈ ਇਹਨੂੰ ਬਰਕਰਾਰ ਰੱਖਿਆ। ਤੇ ਕੋਈ ਗੱਲ ਨਹੀਂ, ਕਰੋਨਾ ਵਾ ਹਕੂਮਤ ਦੀ ਅਪੀਲ ਦੇ ਨਾਲ ਅਸੀਂ ਚੱਲਦੇ ਪਏ ਹਾਂ। ਸਾਡੀ ਇੰਤਜ਼ਾਮੀਆ ਦਾ ਵੀ ਬੇਹੱਦ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਇਹਨਾਂ ਨੂੰ ਚਲੋ ਮੌਕਾ ਦਿੱਤਾ ਕਿ ਆਵਾਮ ਐਸੇ ਪਰੇਸ਼ਾਨੀ ਦੇ ਮਾਹੌਲ 'ਚ ਕੋਈ ਇੰਟਰਟੇਨਮੈਂਟ ਮਿਲੇ। ਤੇ ਬਾਕੀ ਜਿਹੜੀ ਹੈ ਇਨਸ਼ਾਅੱਲਾ ਬਹੁਤ ਜਲਦ ਜਦੋਂ ਕਰੋਨਾ ਦਾ ਸੂਰਤ-ਏ-ਹਾਲ ਹਟੇਗੀ, ਇਨਸ਼ਾਅੱਲਾ ਇਸੇ ਧਰਤੀ ਤੇ ਇੱਕ ਬਹੁਤ ਅੱਛਾ ਇਵੈਂਟ ਜਿੱਦਾਂ ਹਰ ਸਾਲ ਹੁੰਦਾ ਵਾ ਇਨਸ਼ਾਅੱਲਾ ਹੋਏਗਾ। ਅਸੀਂ ਪੂਰਾ ਤਾਬਨ ਕਰਾਂਗੇ ਇਹਨਾਂ ਨਾਲ ਤੇ ਟੂਰਨਾਮੈਂਟ ਕਬੱਡੀ ਦਾ ਵੀ ਇਨਸ਼ਾਅੱਲਾ ਕਰਾਂਗੇ। ਤੇ ਜਿਹੜੇ ਸਾਡੇ ਅੱਜ ਚੈਂਪੀਅਨ ਹੋਏ ਆ, ਫਸਟ ਸੈਕੰਡ 3rd ਨੰਬਰ ਤੇ ਵੀ ਆਏ ਆ, ਤੁਸੀਂ ਕੀ ਕਹੋਗੇ ਉਹਨਾਂ ਨੂੰ? ਦੇਖੋ ਜੀ, ਇਹ ਤਾਂ ਮਿਹਨਤ ਹੁੰਦੀ ਹੈ ਜੀ। ਅਸੀਂ ਸਪੋਰਟਸਮੈਨ, ਅਸੀਂ ਇਸ ਗੱਲ ਨੂੰ ਸਮਝਦੇ ਜਿਹਨੇ ਤੇ ਮਿਹਨਤ ਕਰਨੀ ਹੈ, ਜਿਹਨੇ ਆਪਣੇ ਜਾਨਵਰ ਦੀ, ਆਪਣੇ ਮਾਲ ਦੀ ਦੇਖਭਾਲ ਕਰਨੀ ਹੈ, ਅੱਲਾਹ ਪਾਕ ਨੂੰ ਇੱਜ਼ਤ ਦੇਣੀ ਜੀ। ਇਹ ਮਾਲਕ ਦਾ ਕਰਮ ਹੁੰਦਾ ਵਾ, ਬੰਦਾ ਕੋਈ ਨਹੀਂ ਕਰਦਾ ਜੀ। ਕੋਸ਼ਿਸ਼ ਕਰਨੀ ਹਰ ਬੰਦੇ ਨੇ ਕਰਨੀ, ਆਪਣੀ ਨੇਕ ਨੀਤੀ ਨਾਲ ਕਰਨੀ ਹੈ। ਉਹਨਾਂ ਨੇ ਕੀਤੀ, ਅੱਲਾਹ ਪਾਕ ਨੇ ਉਹਨਾਂ ਨੂੰ ਜਿੱਤ ਦਿੱਤੀ। ਅੱਲਾਹ ਪਾਕ ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹਨਾਂ ਦੇ ਨਸੀਬਾਂ 'ਚ ਕਰੇ ਤੇ ਅੱਲਾਹ ਪਾਕ ਮਜ਼ੀਦ ਇਹਨਾਂ ਨੂੰ ਇੱਜ਼ਤਾਂ ਨੂੰ ਹੋਰ ਨਿਭਾਵੇ। ਜਿਹੜੇ ਆਰਗੇਨਾਈਜੇਸ਼ਨ ਆ, ਸਾਡੇ ਆਰਗੇਨਾਈਜ਼ਰ ਆ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਪਹਿਲੇ ਕਿ ਜੀ ਆਰਗੇਨਾਈਜ਼ਰ ਜਿਹੜੇ ਉਹਨਾਂ ਨੇ ਵਿਚਾਰਿਆਂ ਜਿੰਨੀ ਕੁ ਕੋਸ਼ਿਸ਼ ਕੀਤੀ ਹੈ ਬਹੁਤ ਜ਼ਿਆਦਾ ਕੀਤੀ ਸੀ, ਉਹ ਕਰ ਨਹੀਂ ਜੀ ਬਿਲਕੁਲ ਕੀਤੀ ਹੈ। ਅਲਹਮਦੁਲਿਲਾ ਅਸੀਂ ਇਹਨਾਂ ਤੇ ਬੇਹੱਦ ਖੁਸ਼ ਹਾਂ ਤੇ ਅਸੀਂ ਇਹਨਾਂ ਨੂੰ ਹੁਣ ਵੀ ਅੱਗੇ ਵੀ ਆਂਦੇ ਸੀਗੇ, ਹੁਣ ਵੀ ਸਾਡੇ ਨਾਲ ਇਹਨਾਂ ਦਾ ਅੱਗੇ ਵੀ ਤਾਵਰ ਰਾਬਤਾ ਜੀ। ਅਸੀਂ ਆਂਦੇ ਜਿੱਥੇ ਵੀ ਸਾਡੀ ਜ਼ਰੂਰਤ ਹੋਵੇ ਮੈਚ ਕਬੱਡੀ ਦਾ ਇਨਸ਼ਾਅੱਲਾ ਜਦੋਂ ਕਰੋਨਾ ਖਤਮ ਹੋਏਗਾ ਅਸੀਂ 2 ਟੀਮਾਂ ਇਹਨਾਂ ਨੂੰ ਆਪ ਫ੍ਰੀ ਦੇਵਾਂਗੇ। ਬਹੁਤ ਵੱਡੀਆਂ ਟੀਮਾਂ ਜਿਹੜੀਆਂ ਹੋਣਗੇ ਜਿੱਥੇ ਚਾਹਣੇ ਮੈਚ ਕਰਾਉਣ, ਜਿਹਦੇ ਵਿੱਚ ਇਨਸ਼ਾਅੱਲਾ ਇੰਟਰਨੈਸ਼ਨਲ ਪਲੇਅਰ ਜੀ। ਸ਼ੁਕਰੀਆ ਜੀ।